ਬਈ ਮੇਰੇ ਕੋਲ ਤਾਂ ਮਾਂ ਪਿਓ ਰਹਿ ਜਾਂਦੇ ਨੇ। ਕਦੇ ਮਾਂ ਨੇ ਕਿਹਾ ਕਿ ਕੋਈ ਐਸੀ ਗੱਲ ਆਈ ਹੋਵੇ ਕਿ ਇਹਨਾਂ ਚੀਜ਼ਾਂ ਤੋਂ ਦੂਰ ਹੋ, ਜਾਂ ਫਿਰ ਉਹ ਹਮੇਸ਼ਾ ਬੈਕ ਕਰਦੀ ਹੈ ਕਿ ਨਹੀਂ ਮੈਂ ਨਾਲ ਖੜੀ ਆ? 4-5 ਸਾਲ ਹੋ ਗਏ ਬਾਈ ਜੀ, ਮੇਰੇ ਨਾਲ ਘੱਟੋ ਘੱਟ ਵੀ ਮਿਨੀਮਮ ਤੋਂ ਮਿਨੀਮਮ 200 ਬੰਦਾ ਹੋਣਾ ਜਿਹਨਾਂ ਮੈਂ ਵਰਤਦਾ ਸੀ। ਹੁਣ ਮੇਰੇ ਕੋਲ 2-3 ਹੀ ਰਹਿ ਗਏ। ਉਹਨਾਂ ਨੂੰ ਪਤਾ ਵੀ ਜਿਉਂ-ਜਿਉਂ ਟਾਈਮ ਲੰਘੀ ਜਾਂਦਾ ਬੰਦੇ ਨਿਖੜੀ ਜਾਂਦੇ ਆ, ਮੈਚਿਓਰ ਹੋਈ ਜਾਂਦਾ, ਸਿਆਣਾ ਹੋ ਜਾਂਦਾ, ਇਹ ਵੀ ਲੰਘ ਜਾਣਗੇ ਘਰੇ। ਸੋ ਵੇਟ ਹੀ ਕਰ ਰਹੇ ਨੇ ਬਸ, ਇਕੱਲੀ ਰਹਿ ਗਏ ਹੁਣ ਤਾਂ। ਹੁਣ ਦੁਨੀਆਦਾਰੀ ਹੈ ਜੀ, ਮਿਲਣਾ ਕਰਨਾ, ਹੱਥ ਮਿਲਾਉਣਾ ਸਾਰਿਆਂ ਨਾਲ ਹੀ ਪੈਂਦਾ। ਹੁਣ ਹੱਥ ਮਿਲਾਈ ਨੂੰ ਵੀ ਕੋਈ ਬੰਦਾ ਗਲਤ ਲੈ ਲੇ ਤਾਂ ਇਹ, ਪਰ ਅਸੀਂ ਇਹ ਗੱਲ ਹੈ ਵੀ ਯਾਰ ਸਾਡੀ ਇਸ ਚੀਜ਼ ਦੀ ਪਿੱਠ ਸੁਣਦੀ ਹੈ। ਸਾਡਾ ਪਿਛਲਾ ਬੈਕਗਰਾਊਂਡ ਦੇਖ ਲਓ। ਹਾਂ ਅਸੀਂ ਕੋਈ ਸਾਡੇ ਨਾਲ ਕਿਸੇ ਨਾਲ ਬਹਿਸ ਪੋਈ ਗਾਲ ਕੱਢਦੀ ਹੈ ਕਿਸੇ ਨੂੰ, ਹੋ ਸਕਦਾ, ਪਰ ਅਸੀਂ ਕਦੇ ਕਿਸੇ ਦਾ ਮਾੜਾ ਸੋਚਣ ਤੇ ਮਾੜਾ ਕਰਨ ਤੱਕ ਕਦੇ ਵੀ ਨਹੀਂ ਵਿਸ਼ਵਾਸ ਰੱਖਦੇ। ਕੁਝ ਚੀਜ਼ਾਂ ਕਹੀ ਜਾਣ, ਨਹੀਂ ਕਹੀ ਜਾਣ, ਉਹ ਫਿਰ ਜਦੋਂ ਬੰਦਾ ਤਾਂ ਨੂੰ ਜਾਂਦਾ ਬੜੇ ਪਲੰਦੇ ਬਣਦੇ ਨੇ, ਪੋਲੀਟੀਕਲ ਸਟੰਟਸ ਹੁੰਦੇ ਨੇ। ਸੋ ਅਸੀਂ ਤਾਂ ਇਹ ਚੀਜ਼ ਨੂੰ ਯਾਨੀ ਕਿ ਇਹ ਕਹਿੰਦੇ ਵੀ ਆਪਾਂ ਇਹੀ ਚੀਜ਼ ਦਾ ਵਿਸ਼ਵਾਸ ਕਰਦੇ ਹਾਂ ਵੀ ਲਿਵ ਐਂਡ ਲੈਟ ਲਿਵ। ਵਿਆਹ ਵਾਲਾ ਪ੍ਰੈਸ਼ਰ ਜਿਹਾ ਨਹੀਂ ਘਰੋਂ ਪੈਣਾ ਸ਼ੁਰੂ ਹੋਇਆ? ਵਿਆਹ ਬਸ ਹੋ ਜਾਊਗਾ ਜੀ ਜਦੋਂ ਵਾਹਿਗੁਰੂ ਨੇ ਰੋਜ਼ ਕਹਿੰਦੇ ਨਹੀਂ ਹੁਣ ਅਸੀਂ ਜਾਵਾਂਗੇ ਮਗਰੋਂ, ਫਿਰ ਘਰ ਦੇ ਇਕੱਠੇ ਬੈਠੇ ਵੀ ਹੁਣ ਕਰਾ ਲੈ ਹੁੰਦੇ। ਹੁਣ ਅਸਲ ਚ ਨਾ ਜਦੋਂ ਹਾਲਾਤ ਜੇ ਬਣ ਜਾਣ ਜੀ, ਫਿਰ ਤੁਸੀਂ ਸੋਚ ਹੀ ਸਕਦੇ ਹੋ। ਮੈਂ ਸਿੰਗਲ ਚਾਈਲਡ ਹਾਂ, ਘਰਦਿਆਂ ਦਾ ਕੋਈ ਮੇਰਾ ਕੋਈ ਭੈਣ ਭਰਾ ਨਹੀਂ ਹੈਗਾ। ਉਹ ਜਦੋਂ ਘਰ ਉਹੀ ਲੋਕ ਕਾਉਂਸਲਰ ਜੇ ਲੱਗ ਜਾਂਦੇ ਨੇ ਨਾ ਵੀ ਆਹ ਕਰੇ, ਆਹ ਖਬਰ ਯਾਰ ਕਰੇ, ਆਹ ਸੁਣਨ ਚ ਆ ਗਿਆ ਯਾਰ, ਕਰੇ ਆਹ ਸੁਣੇ, ਫਿਰ ਘਰ ਦੇ ਚਿੰਤਾ ਜ਼ਰੂਰ ਕਰਦੇ ਵੀ ਯਾਰ ਇਹ ਕਿਹੜੇ ਕੰਮਾਂ 'ਚ ਲੱਗੇ ਹੋਏ ਆ, ਆਪਾਂ ਕੰਮ ਕੀ ਕਰਨਾ ਆ, ਲਈ ਆਪਾਂ ਨੂੰ ਲੋਕ ਕਿੱਧਰ ਫਿਰਦੇ ਨੇ, ਕਰੀ ਕੁਛ ਹੋਰ ਜਾਂਦੇ ਆ। ਸੋ ਫਿਰ ਉਹ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਘਰਦਿਆਂ ਦੇ ਮਾਂ ਪਿਓ ਵਾਸਤੇ ਵੀ ਯਾਰ ਅਸੀਂ ਹੁਣ ਇਕੱਲਾ ਤੂੰ ਹੈਗਾ ਵੀ ਕਿਹੜੇ ਚੱਕਰਾਂ 'ਚ ਪਿਆ। ਫਿਰ ਉਹੀ ਦੇਖ ਕੇ ਫਿਰ ਇੰਝ ਮਨ ਜਿਹਾ ਸਮਝਾ ਲੈਂਦਾ ਵੀ ਚਲ ਠੀਕ ਹੈ ਯਾਰ ਕੋਈ ਗੱਲ ਨਹੀਂ, ਕਰਾ ਲਾਂਗੇ ਜੀ, ਕੱਲ ਨੂੰ ਕਰਾ ਲਾਂਗੇ। ਵਿਆਹ ਤੋਂ ਐਂ ਜੇ ਹੁੰਦੇ ਵੀ ਚੱਲ ਜਿੰਨਾ ਚਿਰ ਆਪਾਂ ਕੰਮ ਕਰ ਰਹੇ ਹਾਂ ਨਾ, ਇੱਕ ਇੰਡੀਵਿਜੂਅਲਿਟੀ ਹੋਰ ਹੁੰਦੀ ਹੈ, ਤੇ ਵਿਆਹ ਤਾਂ ਹੋ ਹੀ ਜਾਣਾ ਜੀ। ਫਿਰ ਜਾਂ ਤਾਂ ਸਾਰਿਆਂ ਦਾ ਹੀ ਖੜਾ ਕਰਾ ਕੇ ਖੜਾ ਛੁੱਟਦਾ।